ਤੇ ਉਹ ਆਇਆ ਸਾਥ ਸਲਾਮਤ ਕੀਤੀ ਤੇ ਮੈਂ ਆਖਿਆ ਸਰਦਾਰ ਜੀ ਇੱਥੇ ਬਹੁਤ ਕਬਾਲ ਦੱਸਦਾ ਘਰ ਮੈਂ ਮਿਲਣਾ ਉਹਨੂੰ ਵੇਖਿਓ ਮੇਰੇ ਨੂੰ ਵੇਖ ਕੇ ਰੱਖ ਲਗਾ ਕਿੱਥੋਂ ਆਇਆ ਤੁਸੀਂ ਮੈਂ ਪਾਕਿਸਤਾਨੋਂ ਆਇਆ ਕਿਹੜੇ ਸ਼ਹਿਰੋਂ ਕਿਹੜੇ ਕੁਝ ਵਾਲੇ ਦੇ ਕੋਲ ਬੱਦੋ ਕੇ ਗੁਸਾਈਆਂ ਉਹਨੂੰ ਫਿਰ ਯਾਦ ਆ ਗਿਆ ਪਿੰਡ ਸਾਡਾ ਉਹਨੇ ਆਖਿਆ ਆ ਜਾਓ ਘਰ ਲੈ ਗਿਆ ਉਹਦੀ ਮਾਂ ਵੀ ਰੰਡੀ ਸੀ ਉਸ ਵੇਲੇ ਤੇ ਉਹ ਦੂਜੀ ਕਾਲਾ ਸਿੰਘ ਦੀ ਜਨਾਨੀ ਉੱਥੇ ਰੰਡੀਆਂ ਦੋਵੇਂ ਮੰਜੀ ਡਾਈ ਬਹਿ ਗਿਆ ਕਹਿੰਦਾ ਜੇ ਬਹਿ ਗਿਆ ਤੂੰ ਆਖਿਆ ਕੌਣ ਹੈ ਉਹਨੇ ਦੱਸਿਆ ਕਿ ਅਜੇ ਬਦੋਗੀ ਹੋਇਆ ਆਉਂਦਾ ਫਿਰ ਉਹ ਕੋਈ ਪਿੱਠੀਆਂ ਖੋ ਬਾਹਰ ਜਿਹੜੇ ਮੈਂ ਕਹਿੰਦਾ ਵੀ ਮੈਂ ਇਹਦਾ ਕੋਈ ਬੰਦਾ ਮੈਨੂੰ ਜਲ ਕੇ ਮੈਨੂੰ ਵੀ ਮਾਲ ਬੋਲੇ ਛੱਡਣ ਕਿਤੇ ਯਾਨੀ ਇਹ ਡਰ ਗਿਆ ਕਿ ਲਾਪੀ ਨੂੰ ਆਪਣਾ ਯਾਦ ਹੈ ਜਿਹੜਾ ਉਹਨਾਂ ਜ਼ੁਲਮ ਉਧਰ ਹੋਇਆ ਹਾਂ ਤੇ ਮੈਨੂੰ ਮਾਰ ਦੇਣ ਬੇਮੁਸਲਮਾਨ ਉਸ ਪਿੰਡ ਦੇ ਹੀ ਨਾ ਇਹ ਵੀ ਨਾ ਕਿਤੇ ਮਾਰ ਚੁੱਪ ਕਰਕੇ ਬਹਿ ਗਿਆ ਮੈਂ ਨੱਸ ਤੇ ਸਕਦਾ ਨਹੀਂ ਹਾਂ ਚਲੋ ਉਹ ਚੁੱਪ ਕੀਤੀਆਂ ਮੂੰਹ ਚੋਂ ਪੂੰਝ ਕੇ ਹੱਥਾਂ ਛੱਤਾਂ ਪੂੰਝ ਕੇ ਵਿਚਾਰੇ ਰੋਕ ਲਾ ਕੇ ਸਾਨੂੰ ਪੁੱਛਿਆ ਭਾਈ ਜੀ ਕੀ ਹਾਲ ਹੈ ਖੈਰ ਉਸ ਪਿੰਡ ਦਾ ਕੀ ਹਾਲ ਹੈ ਖੈਰ ਕੀ ਹੈ ਸਾਰੀ ਪੁੱਛੀ ਚਲੋ ਮੈਂ ਕਿਹਾ ਭੈਣ ਮੇਰੀ ਤੁਸੀਂ ਇੰਝ ਕਿਉਂ ਕੀਤਾ ਉਹਨਾਂ ਆਖਿਆ ਇਸ ਵਾਸਤੇ ਪਿੱਟਣ ਆਇਆ ਨਾ ਸੁਣ ਕੇ ਉੱਥੋਂ ਆਇਆ ਕਿ ਸਾਡੇ ਸੱਜਣਾ ਸਾਡੇ ਬੰਦੇ ਬਾਰਿਸ਼ ਇਹ ਰੋੜੇ ਆਉਂਦੇ ਹਨ ਨਾ ਹਾਂਜੀ ਤੇ ਇਹ ਸਾਡੇ ਮਹੱਲੇ ਦੇ ਸਿੱਖ ਜਿਹੜੇ ਸਿੱਖ ਹੈ ਪਤੀਸਾ ਸਾਹਿਬ ਅੱਛਾ ਉਹ ਆਪਣੇ ਪੁੱਤਰ ਦੀਆਂ ਮਨੇ ਕਰਦੇ ਹਨ ਬੰਨੇ ਖਾਣੀ ਕੋਈ ਸ਼ੈ ਨਹੀਂ ਮੁਸਲਮਾਨਾਂ ਦਾ ਮਾਨ ਮਨਾਉਣ ਦਾ ਮਹੀਨਾ ਭਾਈ ਅਦਬ ਕਰਨਾ ਯਾਨੀ ਜਿਵੇਂ ਅਸੀਂ ਆਪਣੇ ਰੋਜ਼ੇ ਅਦਬ ਕਰਦੇ ਹਾਂ ਮੁਸਲਮਾਨ ਅਦਬ ਉਹ ਕਰਦੇ ਨੇ ਅਦਬ ਕਰਦੇ ਕਿ ਯਾਰ ਸਾਹਮਣੇ ਨਹੀਂ ਖਾਣੀ ਮੁਸਲਮਾਨਾਂ ਦੇ ਰੋਜ਼ੇ ਸ਼ਰਾਬ ਸ਼ੁਰੂ ਕੋਈ ਪੀ ਜਾਏ ਤਾਂ ਅੰਦਰ ਵੜ ਕੇ ਉਹਨਾਂ ਕੇ ਬੰਨੇ ਭਾਈ ਨਹੀਂ ਸ਼ੈ ਕੋ ਖਾਣੀ ਮੁਸਲਮਾਨਾਂ ਦਾ ਮਹੀਨਾ ਭਾਈ ਪੰਜਾਬ ਦੀ ਬਰਬਾਦੀ ਹੋਈ ਆ ਕੋਈ ਬੈਨੀਫਿਟ ਨਹੀਂ ਸਾਨੂੰ ਮਿਲਿਆ ਅੱਡ ਹੋ ਕੇ ਜਦੋਂ ਬੰਦਾ ਅੱਡ ਹੁੰਦਾ ਪਰਿਵਾਰ ਦੀ ਤਰੱਕੀ ਰੁਕ ਜਾਂਦੀ ਸਾਡੀ ਤਰੱਕੀ ਰੁਕ ਗਈ ਉਦੋਂ ਅਸੀਂ ਸਾਡੇ ਲੋਕ ਹੁਣ ਮਾੜੇ ਜਿਹਾ ਤਾਪ ਆਏ ਆ 40 ਸਾਲ ਪਿੱਛੇ ਚਲ ਗਏ ਅਸੀਂ ਉਸ ਵੰਡ ਦੇ ਨਾਲ ਹਾਂ ਵਾਹ ਵਾਹ ਜੇ ਕਹਿ ਲਈਏ ਆਪਾਂ ਕੋਈ ਤਰੱਕੀ ਕੀਤੀ ਆਪਾਂ ਤਰੱਕੀ ਨਹੀਂ ਕੀਤੀ ਆਪਾਂ ਵੱਖਰੇ ਹੋ ਕੇ ਕੋਈ ਖਾਮੋਸ਼ ਨਹੀਂ ਕੋਈ ਬੰਦ ਹੋਏ ਪੰਜਾਬੀਆਂ ਲਈ ਤੇ ਇਹ ਬਰਬਾਦੀ ਸੀਗੀ ਹਾਂਜੀ ਹਾਂਜੀ ਬਰਬਾਦੀ ਹੋਈ ਸੀ ਹੋਰ ਕੀ ਹੋਇਆ ਜੀ ਪੰਜਾਬੀਆਂ ਦਾ 10 ਲੱਖ ਬੰਦਾ ਮਰਦਾ ਇੱਕ ਸਾਲ ਤੋਂ ਬੂਟਾ ਪੱਟ ਕੇ ਦੂਜੇ ਸਾਲ ਆਉਣਾ ਹੋਵੇ ਉਹ ਛੇਤੀ ਤੁਰਦਾ ਹਾਂਜੀ ਨਹੀਂ ਬੜਾ ਔਖਾ ਟੁਰਦਾ ਅਸੀਂ ਇੱਕ ਪਰਿਵਾਰ ਇੱਕ ਪਿੰਡ ਦੇ ਵਿੱਚ ਰਹਿੰਦੇ ਹੋਈਏ ਕਿਸੇ ਵੀ ਧਰਮ ਨੂੰ ਉਹ ਮੰਨਦਾ ਹੋਵੇ ਅਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਆ ਹਾਂਜੀ ਕਰਨੀ ਚਾਹੀਦੀ ਆ ਉਹ ਸਾਡਾ ਪਰਿਵਾਰ ਹੁੰਦਾ ਪਿੰਡ ਉਹ ਕੋਈ ਨਹੀਂ ਰਹਿ ਗਈ ਇੱਜ਼ਤ ਹੁਣ ਉਹ ਵਕਤ ਹੀ ਲੰਘ ਗਿਆ ਹਾਂ ਉਹ ਰਹੀ ਨਾ ਕਾਲਾ ਸਿੰਘ ਉਹ ਮਾਰਿਆ ਆਪਣੀ ਗੱਲ ਤੋਂ ਗਿਆ ਸੀ ਹੈ ਸੀ ਉਹ ਸੱਜਣ ਉਹ ਉਧਰ ਗਿਆ ਨਾ ਜੱਟ ਦੇ ਪਾਸੇ ਜੱਟ ਇਕੱਠੇ ਕੀਤੇ ਮੁਸਲਮਾਨ ਅੱਛਾ ਇਕੱਠੇ ਕਰਕੇ ਦੇਖਾਂਗਾ ਗੱਲ ਇਹ ਵੇ ਤੁਸੀਂ ਵੀ ਚੀਮੇ ਹੋ ਤੇ ਮੈਂ ਵੀ ਚੀਮਾ ਵਾਂ ਇਹ ਜਿਹੜੇ ਚੀਮੇ ਨੇ ਰਾਤ ਨੂੰ ਜੱਟ ਮੁਸਲਮਾਨ ਕਸ਼ਮੀਰੀ ਵੱਧ ਸਨ ਚੰਗੇ ਜਵਾਨ ਸਾਡੇ ਅਲੰਨਾ ਦੇ ਸਿੱਖਾਂ ਹਿਲਾ ਨਹੀਂ ਹੱਦੇ ਨਾ ਇਹ ਤੇ ਕਸ਼ਮੀਰੀ ਹੈ ਕਿ ਉਹ ਗੋਸ਼ਤ ਕਰਦਾ ਹੁੰਦਾ ਅੱਛਾ ਕਸਾਈ ਗੋਸ਼ਤ ਦਾ ਕੰਮ ਕਰਦਾ ਕਸਾਈਆਂ ਦਾ ਕੰਮ ਕਰਦਾ ਹੈ ਕਸ਼ਮੀਰੀ ਸੀ ਬਾਬਾ ਬਾਲੀ ਅੱਛਾ ਬਾਬਾ ਪਾਲੀ ਸੀ ਬਾਬਾ ਬਾਲੀ ਬਾਬਾ ਬਾਲੀ ਹਾਂ ਅੱਛਾ ਉਹ ਹਿੰਦੂ ਬੜਾ ਭੈੜੇ ਬੰਦੇ ਹਨ ਗਾਂ ਸ਼ਾਂ ਤੋਂ ਅੱਛਾ ਉਹ ਗਊ ਮਾਤਾ ਹੁੰਦੇ ਸਨ ਹਾਂਜੀ ਇੱਕ ਦਿਨ ਉਹਨੇ ਨਾ ਗਾਂ ਨੂੰ ਅੱਧੀ ਛੁਰੀ ਫੇਰ ਕੇ ਬਜ਼ਾਰੇ ਛੱਡ ਦਿੱਤੀ ਉਹਨੇ ਬੜਾ ਆਲਾ ਬੰਦਾ ਸੀ ਅੱਛਾ ਐਡਾ ਉਹਦਾ ਮੂੰਹ ਸੀ ਉਹਦਾ ਅਫਸੀਆਂ ਅੰਗਰੇਜ਼ਾਂ ਦੇ ਮੋਟੇ ਹੋਰ ਮੈਂ ਵੇਖਿਆ ਕਸ਼ਮੀਰੀ ਉਹ ਅੱਛਾ ਸਾਡਾ ਨਾਨਕਾ ਪਿੰਡ ਹੈ ਅੱਛਾ ਤੇ ਅਸੀਂ ਮਾਮਾ ਹੀ ਆਉਂਦੇ ਹਜ਼ਾਰਿਆਂ ਤੇ ਉਹ ਛੱਡ ਦਿੱਤੀ ਹਿੰਦੂ ਮਾਰ ਕੇ ਦੁਕਾਨਾਂ ਰਾਮ ਕਰਦੇ ਘਰਾਂ 'ਚ ਭੱਜ ਭੁੱਜ ਕੇ ਕਿਹਾ ਨਹੀਂ ਵੀ ਤੂੰ ਕਿਉਂ ਅਲੇ ਨਹੀਂ ਕਿਸੇ ਨੂੰ ਅੱਛਾ ਹੁਣ ਬੜਾ ਜਵਾਨ ਲਾ ਦਿੰਦੇ ਹੁਣ ਤਾਂ ਕਸ਼ਮੀਰੀ ਕੋਨੇ ਰਿਹਾ ਸਾਡੇ ਵਰਗੇ ਹੋ ਗਏ ਨੇ ਸਾਰੇ ਬੜੇ ਜਵਾਨ ਸਨ ਕਸ਼ਮੀਰੀ ਇੱਥੇ ਚੰਗੇ ਸਾਹਿਬ ਈਦ ਜਦੋਂ ਮੁਸਲਮਾਨਾਂ ਸਾਡੀ ਆਉਂਦੀ ਸੀ ਤੁਹਾਡੀ ਤੇ ਮੁਸਲਮਾਨ ਉਦੋਂ ਈਦ ਤੇ ਕੁਰਬਾਨੀ ਕਰਨ ਉਦੋਂ ਨਹੀਂ ਇੱਕ ਮਸਲਾ ਬਣਦਾ ਕੋਈ ਨਹੀਂ ਵੱਡੀ ਕਰੋ ਕੋਈ ਨਹੀਂ ਲੱਗਦਾ ਬਲਕਿ ਰੋਜ਼ੇ ਆਉਂਦੇ ਹਨ ਨਾ ਹਾਂਜੀ ਤੇ ਇਹ ਸਾਡੇ ਮਹੱਲੇ ਦੇ ਸਿੱਖ ਜਿਹੜੇ ਸਿੱਖ ਹੈ ਪਤੀਸਾ ਸਾਹਿਬ ਅੱਛਾ ਉਹ ਆਪਣੇ ਪੁੱਤਰ ਦੀਆਂ ਮਨੇ ਕਰਦੇ ਹਨ ਬੰਨੇ ਖਾਣੀ ਕੋਈ ਸ਼ੈ ਨਹੀਂ ਮੁਸਲਮਾਨਾਂ ਦਾ ਮਾਨ ਮਨਾਉਣ ਦਾ ਮਹੀਨਾ ਭਾਈ ਅਦਬ ਕਰਨਾ ਯਾਨੀ ਜਿਵੇਂ ਅਸੀਂ ਆਪਣੇ ਰੋਜ਼ੇ ਅਦਬ ਕਰਦੇ ਹਾਂ ਮੁਸਲਮਾਨ ਅਦਬ ਉਹ ਕਰਦੇ ਨੇ ਅਦਬ ਕਰਦੇ ਕਿ ਯਾਰ ਸਾਹਮਣੇ ਨਹੀਂ ਖਾਣੀ ਮੁਸਲਮਾਨਾਂ ਦੇ ਰੋਜ਼ੇ ਸ਼ਰਾਬ ਸ਼ੁਰੂ ਕੋਈ ਪੀ ਜਾਏ ਤਾਂ ਅੰਦਰ ਵੜ ਕੇ ਉਹਨਾਂ ਕੇ ਬੰਨੇ ਭਾਈ ਨਹੀਂ ਸ਼ੈ ਕੋ ਖਾਣੀ ਮੁਸਲਮਾਨਾਂ ਦਾ ਮਹੀਨਾ ਭਾਈ ਮਾਰ ਰਮਜ਼ਾਨ ਇਹ ਦੂਤ ਚੰਗਾਈ ਹੋਰ ਕਿਹੜੀ ਹੁੰਦੀ ਅਦਬ ਕਰਨਾ ਇੱਥੇ ਇਥੋਂ ਦੀ ਨਹੀਂ ਸਾਨੂੰ
ਭੈੜਾ ਕੋਈ ਨਹੀਂ ਸੀ ਏਡਾ ਹਾਂ ਐਵੇਂ ਬੰਦਾ ਪਿਆ ਨਾਲ ਬਖੋਈ ਕਰੇ ਮਾਰਨਾ ਉਹ ਮਾਰਿਆਗਾ ਉਹ ਵੀ ਮਰਨਾ ਹੀ ਹੈ ਤੇ ਬਖੋਈ ਕਿਸੇ ਦੀ ਜਾਣ ਬੁੱਝ ਕੇ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਬਿਲਕੁਲ ਭਾਵੇਂ ਇਹ ਖਿਆਲ ਭਾਵੇਂ ਕੌਣ ਵੀ ਹੋਵੇ ਬੜ ਕੇ ਵੀ ਵਕਤ ਫਰਮਾਇਆ ਪਰਦਾ ਪਾਓਗੇ ਨਾ ਵੇਲੋ ਨੂੰ ਸਮਝਾਓ ਜ਼ਾਹਰ ਨਾ ਕਰੋ ਘੁਮਾਓ ਨਾ ਭਾਵੇਂ ਕੌਣ ਹੈ ਅਸੀਂ ਨੇ ਅਸੀਂ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਇਹ ਵੇਖੀਆਂ ਡਿੱਟੀਆਂ ਨੇ ਬਿਲਕੁਲ ਸੱਚੀਆਂ ਨੇ ਕਿ ਉਹ ਇਹ ਵੇਖੀਆਂ ਲੱਗੇ ਤਾਂ ਮਿੱਠੀ ਲੱਗੇ ਉਹ ਬਈ ਵੇਖੀਆਂ ਡਿੱਟੀਆਂ ਨੇ ਗੱਲਾਂ ਤੇ ਉਹ ਫਿਰ ਤੁਹਾਨੂੰ ਪਤਾ ਮੇਰੇ ਭਰਾ ਬੜੇ ਜਵਾਨ ਸਨ ਮੇਰਾ ਕੱਦ ਛੋਟਾ ਉਹ 6 ਫੁੱਟ 6.5 ਫੁੱਟ ਇਦੋਂ ਘੱਟ ਕੋਈ ਨਹੀਂ ਇਹਨੇ ਮੇਰੇ ਜਿਹੜੇ ਹਾਂ ਤੁਹਾਡੇ ਨਾਲ ਵੱਡੇ ਸਨ ਦੋ ਮੈਂ 6.5 ਤੁਸੀਂ ਕਹਿਣਾ ਮੇਰੇ ਨਾਲ ਵੱਡੇ ਹੋਣ ਛੋਟੀ ਛੋਟੀ ਖੇਡ ਰਹੇ ਹਨ ਲੋਕ ਤੇ ਹਕੀਕਤ ਜੀ ਨਾ ਸਾਡੇ ਪਿੰਡ ਜੋ ਮੇਰੇ ਭਰਾਵਾਂ ਦੇ ਇੱਥੇ ਇੱਕ ਕਸ਼ਮੀਰੀ ਸੀ ਇੱਥੇ ਆਗੂਆਂ ਦੀ ਹਾਂ ਇਹਨੇ ਗੀਤੇ ਮਾਰਿਆ ਮੋੜੇ ਅੱਛਾ ਇਹਦਾ ਬੰਦੇ ਸਿਰ ਮਾਰੇ ਗੱਖੋਂ ਆਣ ਕੇ ਉਹਨਾਂ ਮਾਰੇ ਸਨ ਬੰਦੇ ਮੈਂ ਵੇਖੇ ਜੇ ਵੜਦੇ ਲੋਕ ਅੱਛਾ ਉਹ ਗੱਲ ਪੁੱਛਣੀ ਤੁਹਾਨੂੰ ਥੋੜੀ ਜਿਹੀ ਉਹ ਐਂਡ ਤੇ ਕਰਨੇ ਆ ਹਾਂ ਤੇ ਮੈਨੂੰ ਇਹ ਚਾਚੀ ਦੱਸਿਆ ਜੀ ਤੁਹਾਡੀ ਸ਼ਾਦੀਆਂ ਹੁੰਦੀਆਂ ਤੁਸੀਂ 9 ਸਾਲ ਦੇ ਹੋ ਚਲੋ ਤੁਹਾਨੂੰ ਯਾਦ ਹੋਏਗਾ ਹਾਂ। ਆਪਣੇ ਮੁਸਲਮਾਨਾਂ ਦੀ ਸਾਡੀ ਸ਼ਾਦੀ ਹੋ ਗਈ ਜਾਂ ਸਿੱਖਾਂ ਦੀ ਆਪਣੀ ਸ਼ਾਦੀ ਹੁੰਦੀ ਸ਼ਾਦੀਆਂ ਵੀ ਉਹਦੇ ਬੁਲਾਉਂਦੇ ਹੈ ਜੀ ਕਿਹਨਾਂ ਸਲਾਮ ਦਾ ਹੁੰਦੀ ਜਿਵੇਂ ਤੁਹਾਡੀ ਤੁਸੀਂ ਦੱਸਦੇ ਉਹਨਾਂ ਨਾਲ ਬਾਬਾ ਸੀ ਆ ਸਾਡੇ ਕਿਹਨਾਂ ਸਲਾਮ ਦਾ ਹੁੰਦੇ ਜਿਵੇਂ ਉਹਨਾਂ ਸਾਈਂ ਨੂੰ ਸੱਦ ਲੈਂਦੇ ਬਹੁਤ ਯਾਰ ਜਿਹੜੇ ਸੱਦ ਲੈਂਦੇ ਸੱਦ ਲੈਂਦੇ ਸੱਦ ਲੈਂਦੇ ਆ। ਰੋਟੀ ਤੁਹਾਨੂੰ ਉਹ ਵੀ ਸੱਦ ਲਿਆ ਤੁਸੀਂ ਵੀ ਸੱਦ ਲੈਂਦੇ ਹਾਂ ਰੋਟੀ ਵੱਖਰੀ ਉਹਨਾਂ ਦੀ ਹਾਂ ਯਾਨੀ ਸੁੱਕੀ ਦੇ ਦੀਆਂ ਇਹਨਾਂ ਮੁਸਲਮਾਨਾਂ ਨਾਲ ਖਾਣੇ ਵੀ ਹੋਏ ਤੇ ਭਾਂਡੇ ਵੱਖਰੇ ਉਹਨਾਂ ਦਾ ਸੱਦ ਲੈਣਾ ਜਦੋਂ ਮੁਸਲਮਾਨ ਉਹਨਾਂ ਨਾਲ ਤੇ ਮੁਸਲਮਾਨ ਉਹਨਾਂ ਦੇ ਤਰੀਕੇ ਨਾਲ ਉਹਨਾਂ ਦੇ ਇਹ ਸਾਡੇ ਵੇਲੇ ਪਿਆਰ ਵੀ ਬੜੇ ਸਨ ਇਹਨਾਂ ਦੇ ਐਵੇਂ ਬੰਦਾ ਕਿ ਸਾਨੂੰ ਕਿਸੇ ਦਾ ਪਿੰਡ ਦਾ ਨਹੀਂ ਪਤਾ ਇਹ ਤੇ ਬੜੇ ਪਿਆਰ ਕਰਦੇ ਸਨ ਮੁਸਲਮਾਨਾਂ ਨੂੰ ਹੁਣ ਦੱਸਿਆ ਕਰੋ ਪੱਲਿਓਂ ਦੇ ਕੇ ਖਵਾਉਂਦੇ ਸਨ ਉਹਨੇ ਜਵਾਨ ਹੋ ਗਏ ਸਾਡੇ ਮਹੱਲੇ ਦਾ ਟੌਰ ਹੋਵੇਗਾ ਉਹ ਇਹਦੇ ਸਾਡੇ ਤੁਸੀਂ ਇਸੇ ਸਾਰਾ ਘਰ ਕਿਹਦਾ ਸੋਨਾ ਸੀ ਉਸ ਟਾਈਮ ਸੋਹਣਾ ਘਰ ਮਤਲਬ ਪੱਕਾ ਉਦੋਂ ਆਉਂਦੇ ਨੇ ਬਹੁਤੇ ਕੱਚੇ ਹੁੰਦੇ ਹਨ ਪੱਕਾ ਜਾਂ ਇਹਨਾਂ ਸਾਰਿਆਂ ਦੇ ਪੱਕੇ ਹਨ ਹਿੰਦੂਆਂ ਦੇ ਸਿੱਖਾਂ ਦੇ ਸਾਰਿਆਂ ਦੇ ਸਿੱਖਾਂ ਦੇ ਵੀ ਹਿੰਦੂਆਂ ਦੇ ਵੀ ਪੱਕੇ ਤੇ ਮੁਸਲਮਾਨਾਂ ਦੇ ਤੇ ਆ ਅੰਦਰ ਇੱਕ ਇਸ ਲਾਈ ਹੈ ਨਾ ਇਹ ਕੱਚੀ ਜਾਂਦੀ ਬਾਹਰਲੇ ਬੱਲੇ ਪੱਕੀ ਹੈ ਅੱਛਾ ਸਾਰੇ ਘਰ ਹੀ ਨੇ ਹਾਂ ਮਤਲਬ ਆ ਨਹੀਂ ਹੈ ਨਾ ਇਹ ਅੰਦਰਲਾ ਪਾਸਾ ਹੈ ਇਹ ਅੰਦਰ ਦਾ ਇਹ ਕੱਚੀ ਆ ਪੱਕੀ ਹੈ ਤੇ ਹੁਣ ਵੀ ਜਿਹੜੇ ਟੈਂਦੇ ਨਾ ਇੰਜ ਨਿਕਲਦੀਆਂ ਮੁਸਲਮਾਨਾਂ ਦੇ ਪੱਕੇ ਆ ਅਸਲ ਵਿੱਚ ਅੱਛਾ ਮੁਸਲਮਾਨ ਆ ਪੱਕੇ ਆ ਸਨ ਪੱਕੇ ਆ ਘੱਟ ਸਨ ਘੱਟ ਸਨ ਕੱਚੇ ਕੁਚੇ ਨੇ ਆ ਸਾਡਾ ਜਿਹੜਾ ਆ ਸਾਰਾ ਮਹੱਲਾ ਕੱਚਾ ਸੀ ਸਿਰਫ ਸਾਡਾ ਪੱਕਾ ਸੀ ਤੇ ਨਾਲ ਦਾ ਪਰਲਾ ਪੱਕਾ ਸੀ ਆ ਇੱਕ ਘਰ ਛੱਡ ਗਿਆ ਅਗਲਾ ਇਹ ਨਾਲ ਦਾ ਵੀ ਕੱਚਾ ਸੀ ਸਾਡਾ 9 ਮਰਲੇ ਥਾਂ ਲਿਆ ਸੀ ਹਾਂ ਇਹ ਪੱਕਾ ਸੀ ਸਾਰੀਆਂ ਇੱਟਾਂ ਪੱਕੀਆਂ ਬਣ ਗਿਆ ਜਦ ਬਦਲਣ ਲੱਗੇ ਇਹਨੂੰ ਸਿੱਧਾ ਬਦਲ ਲੱਗਿਆ ਕਹਿੰਦੇ ਹੁਣ ਪਿੱਛੇ ਜਾ 10 ਕੁ ਸਾਲ ਦੀ ਹੋ ਗਏ ਨੇ ਤੇ ਸਾਡੇ ਕੋਲ ਨੀਆਂ ਗਈਆਂ ਨੇ ਥੱਲੇ ਛੱਡ ਦਿੱਤੀਆਂ ਤਾਂ ਏਡੀਆਂ ਡੂੰਘੀਆਂ ਇਹ ਡੂੰਘੀਆਂ ਦੇ ਵਿੱਚ ਬੋਲੇ ਤਰੋਂ ਇੱਟਾਂ ਹੀ ਥੱਲੇ ਫਿਰ ਉੱਤੇ ਡੂੰਘ ਇੱਟਾਂ ਦੀ ਉੱਤੋਂ ਜਾ ਕੇ ਫਿਰ ਡੇਢ ਦੀ ਸਰਦੀਆਂ ਭੈਣ ਹੀ ਆਇਆ ਖੜੀ ਉਹ ਸਾਡੇ ਨੂੰ ਵੀ ਆ ਜਾ ਥੱਲੇ ਬੜੀ ਜੱਟ ਲੱਗੀ ਕੰਮ ਪੁਖਤਾ ਕਰਦੇ ਹਨ ਅੱਛਾ ਚਾਚਾ ਜੀ ਫਿਰ ਉਹ ਜਦੋਂ ਇਹ ਵੇਲਾ ਆਇਆ 47 ਦਾ ਹਾਂ ਇਹ ਤਾਂ ਸਾਰੀਆਂ ਗੱਲਾਂ ਤੁਹਾਨੂੰ ਸੁਣਾਈਆਂ ਉਸ ਟਾਈਮ ਜਦੋਂ ਤੁਸੀਂ ਰਹਿ ਰਹੇ ਪਹਿਲਾਂ ਇਹ ਜਦੋਂ ਉਹ ਵੇਲਾ ਆਇਆ ਜਦੋਂ 14 ਅਗਸਤ ਜਿਹਨੂੰ ਅਸੀਂ ਕਹਿ ਦਿੰਦੇ ਉਦੋਂ ਪਿੰਡ ਚੋਂ ਕਿਵੇਂ ਨਿਕਲੇ ਉਹਨਾਂ ਕੋਲ ਨੁਕਸਾਨ ਹੋਇਆ ਨਹੀਂ ਬਿਲਾ ਝਿਜਕ ਸੱਚੀਆਂ ਗੱਲਾਂ ਨੁਕਸਾਨ ਹੋਇਆ ਕੀ ਹੋਇਆ 2 3 4 ਬੰਦੇ ਮਾਰੇ ਗਏ ਸਨ ਉਹਨਾਂ ਦੇ ਸਿੱਖਾਂ ਦੇ ਅੱਛਾ ਤੇ 2 ਬੀਬੀਆਂ ਉੱਥੇ ਮਾਰੀਆਂ ਪਿੰਡ ਦੀਆਂ ਸੌਂ 2 ਬੀਬੀਆਂ ਦੀਆਂ 6 ਰੋਡ ਉਹ ਗੱਖੜ ਲੈ ਮਾਰੀਆਂ ਪਿੰਡ ਦਾ ਸਾਨੀਆਂ ਕਿੱਥੋਂ ਦੇ ਹਲਾਮ ਦੇ ਮਾਰਨ ਵਾਲੇ ਪਿੰਡ ਦੇ ਸਾਨੂੰ ਬੀਬੀਆਂ ਨੂੰ ਮਾਰਨ ਵਾਲੇ ਗੱਖੜ ਦੇ ਇੱਕ 2 ਬੀਬੀਆਂ ਨੇ ਮਾਰੀਆਂ ਤੇ ਇੱਕ ਸਿੱਖ ਮਾਰਿਆ ਇੱਥੇ ਆਣ ਕੇ ਤੇ 3 ਜਿਹੜੇ ਨੇ ਉਹ ਸਾਡੇ ਬੰਦੇ ਮਾਰੇ ਉਹ ਰਹੀ ਨਾ ਕਾਲਾ ਸਿੰਘ ਉਹ ਮਾਰਿਆ ਆਪਣੀ ਗੱਲ ਤੋਂ ਗਿਆ ਸੀ ਹੈ ਸੀ ਉਹ ਸੱਜਣ ਉਹ ਉਧਰ ਗਿਆ ਨਾ ਜੱਟ ਦੇ ਪਾਸੇ ਜੱਟ ਇਕੱਠੇ ਕੀਤੇ ਮੁਸਲਮਾਨ ਅੱਛਾ ਇਕੱਠੇ ਕਰਕੇ ਦੇਖਾਂਗਾ ਗੱਲ ਇਹ ਵੇ ਤੁਸੀਂ ਵੀ ਚੀਮੇ ਹੋ ਤੇ ਮੈਂ ਵੀ ਚੀਮਾ ਵਾਂ ਇਹ ਜਿਹੜੇ ਚੀਮੇ ਨੇ ਜ਼ਾਤ ਹੁਣ ਜੱਟਾਂ ਦੀ ਇਹ ਸਾਰੀ ਸਿੱਖਾਂ ਚੋਂ ਨਿਕਲੀ ਹੈ ਅੱਛਾ ਸਿੱਖਾਂ ਦੇ ਮੁਸਲਮਾਨ ਹੈ ਹਾਂਜੀ ਇਹਨਾਂ ਦਾ ਦਾਦਾ ਜਾਂ ਪੜਦਾਦਾ ਚੀਮੇ ਉਹ ਹੀ ਖਵਾਉਂਦੇ ਨੇ ਜਿਹੜੇ ਸਿੱਖਾਂ ਚੋਂ ਨਿਕਲੇ ਨੇ ਅੱਛਾ ਅੱਛਾ ਤੇ ਭਾਈ ਤੁਸੀਂ ਵੀ ਚੀਮੇ ਮੈਂ ਵੀ ਚੀਮਾ ਤੇ ਕੁੱਤਿਆਂ ਬਿੱਲਿਆਂ ਦਾ ਮੈਨੂੰ ਕੋਈ ਨਹੀਂ ਭਾਰ ਉਹ ਜ਼ਾਤਾਂ ਦੂਜੀਆਂ ਨੂੰ ਕੁੱਤੇ ਬਿੱਲੇ ਬਣਾ ਛੜਿਆ ਨਾ ਉਹ ਇਸ ਗੱਲ ਤੋਂ ਮਾਰਿਆ ਗਿਆ
ਸਿੱਖ ਚੀਮੇ ਨੇ ਕਿਹਾ ਕਿ ਮੈਨੂੰ ਚੀਮਿਆਂ ਦਾ ਭਾਰ, ਹੋਰ ਨਹੀਂ ਕਿਸੇ ਦਾ ਭਾਰ, ਹੋਰ ਕਿਸੇ ਕੁੱਤੇ ਆਹ ਤੁਹਾਡਾ ਮੈਨੂੰ ਸੱਜਣ ਨੂੰ ਤੁਸੀਂ ਵੀ ਚੀਮੇ ਆ, ਮੈਂ ਵੀ ਚੀਮਾ, ਤੇ ਮੈਨੂੰ ਕੁੱਤਿਆਂ ਬਿੱਲਿਆਂ ਨਾਲ ਕੋਈ ਨਹੀਂ ਪਾਰ। ਦੂਜੀਆਂ ਕੌਮਾਂ ਸਾਨੂੰ ਕੁੱਤੇ ਬਿੱਲੇ ਬਣਾਇਆ ਇਸ ਗੱਲ ਤੋਂ ਮਾਰਿਆ ਕਰੋ, ਉਹਨਾਂ ਨੂੰ ਕਿਸੇ ਕੀ ਆਖਣਾ। ਉਹ ਆਕੜ ਕੱਬਾ ਜੀ ਆਕੜ ਨਾ ਛੱਡੀ ਉਹਦੀ ਸਿੱਖਾਂ ਵਾਲੀ, ਫਿਰ ਆ ਗਈ ਗੱਲ ਦਿਲ 'ਚ, ਮਾਰਿਆ ਗਿਆ। ਮਾਰਿਆ ਗਿਆ। ਉਹ ਵੀ ਤੁਹਾਡਾ ਪੁੱਤਰ ਵੀ ਗਿਆ ਸੀ ਇੱਥੋਂ ਇੱਕ ਉੱਥੇ ਉਸ ਪਿੰਡ, ਉਹ ਦੱਸਣ ਆਉਂਦਾ ਸੀ ਗੱਲ, ਉਹ ਮਾਜਰ ਸੀ ਉਹ। ਅੱਛਾ। ਉਹ ਜੀਵੀ ਦੇ ਬਾਰੇ ਉਹਨੇ ਇੱਥੇ ਨਹੀਂ ਸੀ ਪਟਵਾਰੀ ਸੁਣਦਾ, ਉੱਥੇ ਗਿਆ ਗਡਾਣ ਇੱਥੇ ਆਇਆ ਸੀ ਬਹੁ ਕਬਾਲ ਦੱਸ। ਅੱਛਾ। ਆਇਆ ਸਨ ਇੱਕ ਵਾਰੀ ਤੇ ਉਹ ਵੀ ਆਇਆ ਸੀ, ਮੰਗਲ ਸਿੰਘ ਵੀ ਆਇਆ ਸੀ। ਇੱਥੇ ਪਿੰਡ ਆਪਣੇ ਆਇਆ? ਪਿੰਡ ਆਇਆ ਸਨ 47 ਤੋਂ ਬਾਅਦ। 47 ਤੋਂ ਬਾਅਦ 64 ਸਾਲੀ। ਅੱਛਾ। ਤੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਆਖਿਆ ਯਾਰ ਉੱਥੇ ਆਵੇਂ, ਜਿਹੜਾ ਪਿੰਡ ਕਿਹੜਾ ਹੈ ਉੱਥੇ ਬੈਠੇ ਆ ਤੇ ਤੈਨੂੰ ਮਿਲਾ ਦਿਆਂਗੇ। ਬਹੁ ਕਬਾਲ ਦੱਸ ਉੱਥੇ ਫਿਰ ਗਿਆ। ਇਹ ਆਂਦਾ ਮੈਂ ਗਿਆ, ਇਹ ਕੱਦ ਨਾ ਮੇਰੇ ਤੋਂ ਛੋਟਾ ਸੀ ਇਹਦਾ, ਮੀਆਂ ਦੇ ਨਾਲ ਵਿਚਾਰਾ ਮਾਲੂ ਜਿਹਾ ਸੀ। ਆਪਣੇ ਘਰ ਸੇ ਆਂਦਾ ਮੈਂ ਗਿਆ ਉੱਥੇ ਖਲੋਤਾ, ਬੰਨੇ ਪੁੱਛਦਾ, ਇੱਕ ਪੁੱਛਣਾ, ਇੱਕ ਲਗਾ ਹੋਵੇ ਦੋਨਾਂ ਸਿਰ ਤੇ ਦੁੱਧ ਦਾ ਅਤੇ ਖੂੰਡ ਛੋਟਾ ਜ਼ਰੂਰ ਰੱਖਦੇ ਹੁੰਦੇ। ਉਹ ਸਰਦਾਰ ਲਗਾ ਹੋਇਆ ਇਧਰੋਂ ਬਾਹਰ। ਉਹ ਕੁਲਵੰਤ ਸਿੰਘ ਜੀ ਜਿਹੜਾ ਮੈਂ ਨਾਲ ਹੀ ਨਾ ਮੇਰਾ ਰਾਣੀ। ਅੱਛਾ ਅੱਛਾ। ਲਗਾ ਹੋਵੇ ਕੋਈ 8-10 ਸਾਲ ਮਗਰੋਂ ਗਿਆ ਨਾ। ਅੱਛਾ ਅੱਛਾ। ਉਸ ਵੇਲੇ ਹੋ ਗਿਆ ਸੀ 24-25 ਸਾਲ ਦਾ। ਸਮਝ ਲੱਗੀ। ਤੇ ਉਹ ਆਇਆ ਸਾਥ ਸਲਾਮਤ ਕੀਤੀ। ਤੇ ਮੈਂ ਆਖਿਆ ਸਰਦਾਰ ਜੀ ਇੱਥੇ ਬਹੁ ਕਬਾਲ ਦੱਸ ਦਾ ਘਰ, ਮੈਂ ਮਿਲਣਾ ਉਹਨਾਂ ਨੂੰ। ਵੇਖਿਓ ਮੇਰੇ ਨੂੰ ਵੇਖ ਕੇ ਰੱਖ ਲਗਾ, ਕਿੱਥੋਂ ਆਇਆ ਤੁਸੀਂ? ਮੈਂ ਪਾਕਿਸਤਾਨੋਂ ਆਇਆ। ਕਿਹੜੇ ਸ਼ਹਿਰੋਂ? ਕਿਹੜੇ ਕੁਝ ਵਾਲੇ ਦੇ ਕੋਲ ਵੱਡੋ ਕੋਈ ਗੁਸਾਈਆਂ, ਉਹਨੂੰ ਫਿਰ ਯਾਦ ਆ ਗਿਆ ਪਿੰਡ ਸਾਡਾ। ਉਹਨੇ ਆਖਿਆ ਆ ਜਾਓ, ਘਰ ਲੈ ਗਿਆ। ਉਹਦੀ ਮਾਂ ਵੀ ਰੰਡੀ ਸੀ ਉਸ ਵੇਲੇ, ਤੇ ਉਹ ਦੂਜੀ ਕਾਲਾ ਸਿੰਘ ਦੀ ਜਨਾਨੀ ਉੱਥੇ ਰੰਡੀਆਂ ਦੋਵੇਂ। ਮੰਜੀ ਡਾਈ ਬਹਿ ਗਿਆ। ਕਹਿੰਦਾ ਜੇ ਬਹਿ ਗਿਆ ਤੂੰ ਆਖਿਆ ਕੌਣ ਹੈ? ਉਹਨੇ ਦੱਸਿਆ ਕਿ ਅਜੇ ਬਦੋਗੀ ਹੋਇਆ। ਆਉਂਦਾ ਫਿਰ ਉਹ ਕੋਈ ਪਿੱਠੀਆਂ ਖੋ ਬਾਹਰ ਜਿਹੜੇ। ਮੈਂ ਕਹਿੰਦਾ ਵੀ ਮੈਂ ਇਹਦਾ ਕੋਈ ਬੰਦਾ ਹੋਵੇ ਨਾ ਦਿਲ ਕੇ ਮੈਨੂੰ ਮਾੜੇ ਮੋੜੇ ਛੱਲਣੇ ਕਿਤੇ। ਯਾਨੀ ਇਹ ਡਰ ਗਿਆ ਕਿ ਡਰ ਗਿਆ ਲਾਪੀ ਨੂੰ ਆਪਣਾ ਯਾਦ ਹੈ ਜਿਹੜਾ ਉਹਨਾਂ ਦਾ ਜ਼ੁਲਮ ਉਧਰ ਹੋਇਆ। ਹਾਂ ਤੇ ਮੈਨੂੰ ਮਾਰ ਦੇਣ ਬੇਮੁਸਲਮਾਨ ਉਸ ਪਿੰਡ ਦੇ ਹੀ ਨਾ, ਇਹ ਵੀ ਨਾ ਕਿਤੇ ਮਾਰ। ਮੈਂ ਚੁੱਪ ਕਰਕੇ ਬਹਿ ਗਿਆ। ਮੈਂ ਨੱਸ ਤੇ ਸਕਦਾ ਨਹੀਂ। ਹਾਂ ਚਲੋ ਉਹ ਚੁੱਪ ਕੀਤੀਆਂ। ਮੂੰਹ ਚੋਂ ਪੂੰਝ ਕੇ ਥਾਂ ਛੱਤਾਂ ਪੂੰਝ ਕੇ ਵਿਚਾਰੇ ਰੋਕ ਲਾ ਕੇ ਸਾਨੂੰ ਪੁੱਛਿਆ ਨਾ, ਭਾਈ ਜੀ ਕੀ ਹਾਲ ਹੈ? ਖੈਰ ਉਸ ਪਿੰਡ ਦਾ ਕੀ ਹਾਲ ਹੈ? ਖੈਰ ਕੀ ਹੈ ਸਾਰੀ ਪੁੱਛੀ। ਚੰਗਾ। ਮੈਂ ਕਿਹਾ ਭੈਣ ਮੇਰੀ ਤੁਸੀਂ ਇੰਝ ਕਿਉਂ ਕੀਤਾ? ਕੀ ਵਜ੍ਹਾ ਮੈਨੂੰ ਕੋਈ ਦੱਸੋ। ਉਹਨਾਂ ਆਖਿਆ ਇਸ ਵਾਸਤੇ ਪਿੱਟਣ ਆਇਆ ਨਾ ਸੁਣ ਕੇ ਉੱਥੋਂ ਆਇਆ ਕਿ ਸਾਡੇ ਸੱਜਣਾ ਸਾਡੇ ਬੰਦੇ ਮਾਰ ਛੜੇ। ਜਿਹਨਾਂ ਦਾ ਮੂੰਹ ਪਿਆਰ ਸੀ ਉਹਨੇ ਮਾਰੇ, ਉਹਨਾਂ ਦੇ ਕਤਲ ਹੋਏ ਹੋਣੇ ਨਾ ਇੱਧਰ ਕੋਈ। ਔਰ ਉਹਨਾਂ ਦੋਵਾਂ ਦੇ ਬੰਦੇ ਮਰੇ। ਅੱਛਾ। ਦੋਵਾਂ ਰਣੀਆਂ ਹੋਈਆਂ ਇੱਥੋਂ ਨਹੀਂ ਬੰਦੇ ਉਹਨਾਂ ਰਾਜ ਮਾਰ ਕੇ ਜਾਣ। ਹਾਂਜੀ। ਆਹ ਦਾਰੇ ਦੇ ਨਾਲ ਗਲੀ ਉੱਥੋਂ ਦੀ। ਅੱਛਾ ਅੱਛਾ। ਤੇ ਸੋਹਣ ਸਿੰਘ ਜਿਹੜਾ ਸੀ ਉਹ ਖੜਲੇ ਮਾਰੇ ਹੈ ਸਕੂਲ ਦੇ ਕੋਲ। ਉਹਦਾ ਮੁੰਡਾ ਮੇਰੇ 8-10 ਸਾਲ ਇੱਥੇ ਆਇਆ ਸੀ। ਆਇਆ ਸੀ ਇੰਝ ਹੀ। ਤੇ ਉਹ ਉੱਥੇ ਜਾਣੀ ਸੀ ਰੱਖਣਾ ਸੋਹਣ ਯਾਰ ਮੁੰਡਾ ਇੱਕ ਸਿੱਖ ਆਇਆ। ਮੈਂ ਚੱਲ ਯਾਰ ਮੈਂ ਮਿਲਣਾ ਸੂ ਕੱਢਾਂਗੇ ਨਾ ਉਹਦੇ ਕੋਲ। ਉਹ ਜਾ ਕੇ ਉਹਨੂੰ ਮਿਲੇ ਸੀ ਤੇ ਬੈਠੇ ਕਰੋ। ਮੈਂ ਆਇਆ ਕਿਹਦਾ ਪੁੱਤਰ ਹੈ? ਮੈਂ ਸੋਹਣ ਸਿੰਘ ਦਾ। ਮੈਂ ਚੰਗੀ ਤਰ੍ਹਾਂ ਜਾਣਦਾ ਉਹਨੂੰ। ਉਹ ਵੇਖਿਆ, ਮੈਂ ਵੇਖਿਆ। ਇਹ ਨਹੀਂ ਮੈਂ ਆਖਿਆ ਕਤਲ ਹੋਇਆ ਸੀ, ਮੈਨੂੰ ਵੀ ਲੋੜ ਸੀ ਆਖਣ ਦੀ। ਮੈਂ ਕਿਹਾ ਆਪ ਉਹਦੇ ਪੁੱਤਰ ਹੋਇਆ। ਮੈਂ ਤੇਰਾ ਨਾਂ ਕੀ ਹੈ? ਮੇਰਾ ਮੋਹਨ ਸਿੰਘ। ਪਿਓ ਦੇ ਨਾਲ ਨਾਮ ਲਾਇਆ। ਤੇ ਮੈਂ ਕਿਹਾ ਭਾਈ ਘਰ ਜਾਣਨਾ ਆਉਂਦਾ ਯਾਰ? ਐਡਾ ਨਹੀਂ ਭਾਈ ਜੀ ਜਾਣਦਾ। ਇੱਕ ਦਾਰਾ ਹੁੰਦਾ ਸੀ, ਉਹਦੇ ਕੋਲੋਂ ਗਲੀ ਜਾਂਦੀ ਸੀ, ਅੱਗੇ ਘਰ ਕੇ ਘਰ ਹੁੰਦਾ ਸੀ। ਐਡਾ ਥੋੜੇ ਦੇ ਆ ਰਹਿ ਵੀ ਨਹੀਂ ਸੀ ਉਹ ਬਸ ਉੱਥੋਂ ਦੀਆਂ ਗੱਲਾਂ ਕਰਦੇ ਕਰਦੇ ਆਪਣਾ ਕਰਦੇ ਕਈ ਅੱਧਾ ਘੰਟਾ। ਮੈਂ ਉਹਨੂੰ ਦਾਸਤਾਨ ਇਹੋ ਜਿਹੀ ਨਹੀਂ ਦੱਸੀ ਫਲਾਣਾ ਮਰਿਆ ਫਲਾਣਾ ਮਾਰਿਆ। ਕਿਆ ਫਾਇਦਾ ਦੁੱਖ ਦੇਂਦਾ ਕਿਸੇ ਨੂੰ। ਫਿਰ ਉਹਨੂੰ ਵਿਚਾਰੇ ਯਾਦ ਆਉਂਦਾ। ਹੋਰ ਮੈਂ ਭਾਈ ਸੇ ਕਰਨਾ ਵਾ ਜੀ ਪੈ ਗਈ ਪੂਰੀ ਪੈ ਗਈ। ਇਹੋ ਜਿਹੀਆਂ ਗੱਲਾਂ ਫਿਰ ਕਰਦੇ ਗੁਰਦੇ ਬਹਰਾਲ ਠੀਕ ਹੀ ਸਨ ਵਰਤਨ। ਜੋ ਉਦੋਂ ਯਾਰ ਜ਼ਮਾਨਾ ਵੀ ਹੋਰ ਸੀ। ਜ਼ਮਾਨਾ ਹੀ ਹੋਰ ਸੀ। ਨਹੀਂ ਸੀ ਕੰਜਰਖਾਨਾ ਕੁੜੀ ਆ ਗਿਆ ਹੁਣ ਤੇ ਟਾਈਮ ਤੁਹਾਡਾ ਸਹੀ ਸੀ ਉਹ। ਬੱਲੇ ਬੱਲੇ ਕੁੜੀਆਂ ਮੁੰਡੇ ਇਕੱਠੇ ਖੇਡਦੇ ਰਹੇ ਨੇ। ਅੱਛਾ ਜੀ। ਮਾਨ ਨਾਲ ਕੋਈ ਪਤਾ ਨਹੀਂ ਅੱਧੀ ਰਾਤ ਤੱਕ 12 ਵਜੇ 1 ਵਜੇ ਤੱਕ ਬੰਦੇ ਖੇਡਦੇ ਖੁੱਲਦੇ ਰਹੇ।
ਹੁਣ ਤੇ ਮੈਂ ਨਾ ਜਿੱਧਰ ਧਿਆਨ ਮਾਰਾ ਬਰਿਆਈ, ਜਿੱਧਰ ਧਿਆਨ ਮਾਰਾ ਬਰਿਆਈ, ਸਾਨੂੰ ਤਾਂ ਸਮਝ ਆਉਂਦੀ ਹੀ ਨਹੀਂ ਉਹ ਬਣ ਕੇ ਗਿਆ। ਅਸੀਂ ਉਹ ਸਾਰੇ ਜ਼ਮਾਨੇ ਨਾਲੋਂ ਭੈੜੇ ਆ, ਪਰ ਹੁਣ ਤੇ ਉਹ ਕੰਜਰਾਂ ਨਾਲੋਂ ਵੱਧ ਗਏ ਹਨ ਲੋਕ। ਕੰਜਰ ਤਾਂ ਨਵਾਂ ਇਹ ਰੱਖਿਆ ਨਾ, ਕੰਜਰ ਸੋਚ ਉਹ ਗੈਰਤ ਤੋਂ ਬਾਹਰ ਹੋ ਗਏ। ਹੁਣ ਤੇ ਇੱਥੇ ਸਾਡਾ ਵੇਖਦੇ ਆ ਵੀ ਇੱਥੇ ਘਰ ਘਰ ਕਈ ਘਰ ਨੇ ਉਹਨਾਂ ਕੰਜਰ ਬਣਾਇਆ, ਪੁੱਛਦੇ ਹੀ ਕੋਈ ਨਹੀਂ, ਪੁੱਛਦੇ ਹੀ ਕੋਈ ਨਹੀਂ। ਮੈਂ ਬੁਰਾ ਵਾ ਨਾ, ਜ਼ਾਹਰ ਹੋ ਗਿਆ ਮੈਨੂੰ, ਸਾਡੇ ਨਾਲ ਹਾਲ ਮਹੱਲੇ ਦੇ ਬਣਿਆ। ਹਾਂ ਪਤਾ ਲੱਗ ਜਾਂਦਾ ਵੱਡਾ ਟਿੰਡ ਪੂਰੀ ਚੁੱਕ ਤਾਂ ਲਾਭੇ ਦੀ ਉੱਥੇ ਪਿੰਡੋਂ ਨਿਕਲ ਕੱਢ ਦਿੰਦੇ ਹੁਣ, ਕੱਢ ਦਿੰਦੇ ਅਸੀਂ ਮੰਨ ਲਓ। ਜਿਹੜਾ ਬਗੈਰਤੀ ਕਰਦੇ ਆ ਹਾਂਜੀ ਨਿਕਲੇ ਤਾਂ ਹਾਂਜੀ। ਤੇ ਜੇ ਨਹੀਂ ਨਿਕਲਣਾ ਹੈ ਉਹਦਾ ਜ਼ਾਤੀ ਮਕਾਨ ਆਪਣਾ, ਜੇ ਨਹੀਂ ਨਿਕਲਦਾ ਭੁੱਖਾ ਪਾਣੀ ਬੰਦ ਹੁੰਦਾ ਵਰਤਣਾ, ਉਹਦੇ ਨਾਲ ਬਾਈਕਾਟ ਕਰ ਦੇਣਾ। ਬਾਈਕਾਟ ਸਾਰੇ ਕਰ ਦੇਣਾ। ਤੇ ਵੇਖਿਆ ਮੈਂ ਵੇਖ ਕੇ ਤਾਂ ਆਈ ਕਾਨੂੰਨ ਵੱਡੇ ਨਹੀਂ ਧੀਆਂ ਭੈਣਾਂ ਦੇ ਨਾਲ। ਮਾਨਿਆ ਕੋਈ ਨਹੀਂ, ਕੋਈ ਯਾਰ ਨਹੀਂ। ਲੁੱਚਾ ਸਾਹਿਬ ਨਾਲ ਉੱਚਾ ਉਹ ਇੱਥੇ ਭਾਈ ਹੋਰ ਨਹੀਂ ਹੋਵੇ, ਮੈਂ ਆਖਾਂ ਤੇ ਪੂਰਾ ਮੈਂ ਹੀ ਬਣਨਾ, ਉਹਨਾਂ ਨੇ ਨਹੀਂ ਬਣਨਾ। ਹੁਣ ਤੇ ਇੰਝ ਹੋਈ ਅਸਾਂ ਹੁਣ ਸੁਣਨੇ ਆ ਧੀ ਮਾਂ ਧੀ ਇਕੱਠੀ ਬੁਰਾਈ ਵੀ ਕਰਦੀ ਹੈ, ਕਰਾਉਂਦੀ ਹੈ। ਪਿਓ ਧੀ ਨਾ ਕਰ ਲਗੇ ਫਿਰ ਸਾਨੂੰ ਸਮਝ ਆਉਂਦੀ ਨਹੀਂ ਬਣ ਕੇ ਗਈ ਮਾਈ ਉਹ ਕੁੜੀ ਆੜੀ ਕਦੇ ਕਿ ਭਾਈ ਕੋਈ ਨਹੀਂ ਹੋਣਾ। ਤੁਹਾਡਾ ਕੋਲ ਲੋਟੀਆ ਯਾਰ ਜੋਰ ਕੋ ਸੁਣਾ ਦੇਣਾ ਹੁੰਦਾ ਉਹ ਵਿੱਚ ਕਿਸੇ ਨੂੰ ਉੱਥੇ ਜਾਏਗੀ ਇਨਸ਼ਾਅੱਲਾ। ਕੋਟੀ ਆ ਯਾਰ ਪਤਾ ਦਿੰਦਾ ਹੋਵੇ। ਉਹ ਬੱਚੇ ਦਲਦੇ ਉਹਨੂੰ ਵੱਡੇ ਤੇ ਉਹ ਕਿੱਥੇ ਮਰ ਮੁਰ ਗਿਆ ਨੇ ਉਹਨੂੰ ਕੀ ਪਤਾ ਅੱਲਾ ਅਗਲੀ ਗੱਲ ਤੇ ਅੱਲਾ ਪਾਕ ਹੋਣਾ, ਜੇ ਜਿੰਦਾ ਹੋਇਆ ਤੇ ਇਹ ਤੁਹਾਡਾ ਕੋਈ ਯਾਰ ਉਹਨਾਂ ਦੀ ਕੋਲ ਉਹਦਾ ਨਾਂ ਉਹਦੀ ਲਾਲ ਔਲਾਦ ਤੇ ਉਦੋਂ ਹੈ ਜੀ, ਪਰ ਸਾਡੇ ਕਿੱਥੇ ਦਾ ਨੋੜ ਯਾਰ ਐਡੇ 8-9 ਸਾਲ ਦੇ ਕਿੱਥੇ ਯਾਰ ਐਵੇਂ ਵਿਆਹ ਗਈ ਆ ਜੀ। ਵੱਡੇ ਐਸਾ ਨਹੀਂ ਯਾਰ, ਉਹ ਸਾਨੂੰ ਭਰਾਵਾਂ ਦੇ ਸਿਰ ਤੇ ਸਾਨੂੰ ਵੀ ਯਾਰ ਸਾਡਾ ਨਾਲ ਪਿਆਰ ਕਰਦੇ ਉਹਨਾਂ ਨੂੰ ਕਹਿ ਉਹ ਤਾਂ ਮਰ ਮੁਰ ਗਏ ਨੇ। ਮੈਂ ਉਹਨਾਂ ਦੀ ਲਾਦ ਬਾਬਾ ਜੀ ਹੋਏਗੀ, ਉਹਨਾਂ ਦੀ ਲਾਦ ਤੇ ਉਹਨਾਂ ਵੀ ਤਾਂ ਦੱਸਿਆ ਹੋਣਾ ਜਿਵੇਂ ਤੁਸੀਂ ਸਾਨੂੰ ਦੱਸਣ ਦੇ ਜੀ ਗੱਲਾਂ। ਉਹਨਾਂ ਦਾ ਆਪਣੀ ਲਾਦ ਨੂੰ ਕਿਹਾ ਹੋਣਾ ਸਾਡਾ ਇੰਜ ਹੁੰਦਾ ਵੀ ਅਸੀਂ ਇੱਥੇ ਰਹਿੰਦੇ। ਜਿਹੜਾ ਹੈ ਗੰਗਾ ਸਿੰਘ, ਹਾਂਜੀ, ਉਹਦੇ ਮੁੰਡਾ ਜਿਹੜੇ ਨੇ ਉਹ ਵੀ ਮੇਰੇ ਹਾਲੇ ਸਨ, ਕੁਲਵੰਤ ਸਿੰਘ ਨਾਂ ਸੀ ਉਹਦਾ। ਮੈਂ ਉਹੀ ਕਹਿੰਦਾ ਸ਼ਾਇਦ ਉਹ ਵੀ ਜ਼ਿੰਦਾ ਹੋਵੇ ਜੀ। ਉਹ ਤੇ ਹੈ ਸ਼ਾਇਦ ਹੋਵੇ, ਉਹ ਮੇਰਾ ਹਾਲੇ ਸੀ। ਇੱਕ ਬਲਵੰਤ ਸਿੰਘ, ਦੋ ਭਰਾ ਸਨ। ਉਹ ਵੀ ਤੁਹਾਡੀ ਉਮਰ ਦਾ ਸੀ ਉਸ ਟਾਈਮ? ਉਹ ਛੋਟਾ ਸੀ ਸਰ, ਉਹ ਛੋਟਾ ਸੀ। ਮਤਲਬ ਵੱਡਾ ਕੁਲਵੰਤ ਸਿੰਘ ਮੇਰਾ ਹਾਣੀ ਤੋਂ ਛੋਟਾ ਫਿਰ ਹੋਇਆ ਨਾ, ਉਹ ਛੋਟੇ ਹੋਏ 2-3 ਸਾਲ। ਅੱਲਾਹ ਕਰੇ ਕੀ ਪਤਾ ਜ਼ਿੰਦਾ ਹੋਣ। ਹਾਂ ਇਹ ਕੀ ਪਤਾ। ਹਾਂਜੀ, ਇਹਦਾ ਅੱਲਾਹ ਪਾਕ ਨੂੰ ਪਤਾ ਨਹੀਂ। ਜੇ ਜ਼ਿੰਦਾ ਹੋਇਆ ਤੁਹਾਡਾ ਦਿਲ ਕਰਦਾ ਉਹਨਾਂ ਨੂੰ ਮਿਲਣ ਨੂੰ, ਤਾਂ ਉਹਨਾਂ ਨੂੰ ਤੁਸੀਂ ਗੱਲਬਾਤ ਕਰੋ। ਜੇ ਤੁਹਾਨੂੰ ਆਣ ਕੇ ਹਾਂਜੀ ਹਾਂਜੀ ਮਾਲਾ ਖੁਸ਼ ਸਕਦਾ ਉਹਨਾਂ ਨੂੰ ਗੱਲ ਕਰਦੇ, ਮੇਰਾ ਦਿਲ ਖੁਸ਼ ਹੁੰਦਾ ਪਿਆ। ਲੋਕ ਮੁਸਲਮਾਨ ਤਾਂ ਨਹੀਂ ਨਾ, ਦਿਲ ਖੁਸ਼ ਹੁੰਦਾ ਬਰਤਨ ਧੋਣ, ਬਰਤਨ ਹੀ ਚੰਗੇ ਸਨ, ਮਾੜੇ ਨੇ ਸਨ। ਚੰਗੇ ਵਰਤੇ ਹੋ ਤੇ ਚੰਗਾ ਉਹ ਯਾਰ। ਹਾਂਜੀ ਹਾਂਜੀ। ਹੋਰ ਨਾ ਕੋਈ ਉਹਨਾਂ ਕੋਲ ਲੈਂਦੇ ਹਨ, ਨਾ ਸਾਨੂੰ ਕੋਈ ਦਿੰਦੇ ਹਨ। ਤੁਹਾਨੂੰ ਦੱਸਿਆ ਨਹੀਂ ਕਿ ਸੁਣਾ ਕੇ ਸ਼ਾਦੀ ਤੇ ਹਰ ਬੰਦੇ ਦੀ ਉਹ ਹਮਾਇਤ ਕਰਦੇ ਸਨ, ਮਦਦ ਕਰਦੇ ਹਨ ਮੁਸਲਮਾਨਾਂ ਦੀ। ਹੋਰ ਕੀ ਕਰਨਾ ਸੀ ਉਹਨਾਂ, ਬੇਹਯਾਈ ਨੂੰ ਪਰਦਾ ਪਾਉਂਦੇ ਸਨ। ਤੇ ਆਪ ਭਾਵੇਂ ਬੁਰੇ ਵੀ ਹੋਣ, ਉਹਨਾਂ ਨੂੰ ਕਰਨ ਦਿੰਦੇ ਗਏ ਬੁਰਾ ਨਹੀਂ। ਤੁਹਾਨੂੰ ਦੱਸਿਆ ਹੁਣ ਖੂਹ ਦੇ ਪਾਣੀ ਨਾਲ ਭਰਦੀਆਂ ਹੁਣ ਸਾਡੀਆਂ ਮੁਸਲਮਾਨਾਂ ਦੀਆਂ, ਕਿਸੇ ਦੀ ਜ਼ਰੂਰਤ ਉਹ ਮੁੰਡੇ ਤੇ ਉੱਥੇ ਟੁੱਟ ਜਾ ਨਹਾਉਣ, ਸਵਾਲ ਹੀ ਨਹੀਂ ਪੈਦਾ ਹੁੰਦਾ। ਐਡਾ ਤਾਂ ਅਸੀਂ ਆ ਕਰਦੇ ਸਨ। ਮਨੋਹਰ ਲਾਲ ਸੀ ਉਹਦਾ ਨਾਂ, ਚੌਧਰੀ ਆਦਮੀ ਸੀ, ਬੜਾ ਸੋਹਣਾ ਜਵਾਨ ਸੀ। ਮੁਸਲਮਾਨ ਹੋ ਗਿਆ ਸੀ। ਅੱਛਾ, ਮੁਸਲਮਾਨ ਹੋ ਗਿਆ ਸੀ? ਮੁਸਲਮਾਨ ਹੋ ਗਿਆ ਇੱਥੋਂ ਦਾ। ਖੱਤਰੀ ਸੀ ਕੋਈ? ਖੱਤਰੀ ਸੀ, ਚੌਧਰੀ ਸੀ, ਚੌਧਰੀ ਆਦਮੀ ਸੀ। ਮੁਸਲਮਾਨ ਨਾਲ ਮਿਲ ਕੇ ਗੱਲ ਆਈ ਗੱਲ ਸਾਹਮਣੇ। ਉਹਦਾ ਪੁੱਤਰ ਸੀ ਬੁਖਲ। ਅੱਛਾ। ਇੱਕ ਵਾਰ ਆਪਣੇ ਨਾ ਭੂਸ਼ੀ, ਇਹ ਦੋਵੇਂ ਸਨ। ਆਪ ਜੋ ਇੱਥੇ ਮਰ ਗਿਆ ਸੀ ਫਿਰ। ਅੱਛਾ। ਸਾਲ ਪਿੱਛੇ ਮਰ ਗਿਆ ਸੀ, ਮੁਸਲਮਾਨ ਹੋ ਕੇ ਮਰ ਗਿਆ। 48-49 ਚ ਫੌਤ ਹੋ ਗਈ ਬਾਅਦ ਚ। ਬਹੁਤ ਛੇਤੀ ਮਰ ਗਿਆ ਸੀ ਯਾਰ ਇੱਥੇ ਹੀ। ਬੜਾ ਸਮਾਂ ਜਵਾਨ ਸੀ। ਹੋਰ ਉਹ ਕੁਲਵੰਤੂ ਵਾਰੀ ਨੇ ਮਾਈ ਆਵੇ ਤੇ ਜੀਤੇ ਸੀਟ ਕਾ ਜਾਏ, ਬੜਾ ਹੁਸ਼ਿਆਰ ਸੀ ਮਾਇਆ। ਚੰਗੇ ਥੋੜੇ ਪਿਆਰ ਨਾਲ ਕਹਿ ਰਿਹਾ ਆ, ਪਿਆਰ ਨਾਲ ਹੀ ਹੋਣੀ ਤੇ ਦੁੱਖ ਨਾਲ। ਮੈਂ ਨਾਲ ਹੱਸਦਾ ਨਹੀਂ ਪਿਆ, ਹਾਸਾ ਨਿਕਲਦਾ ਨਾਲ। ਗੱਲਾਂ ਯਾਦ ਆ ਰਹੀ ਤਾਂ ਗੱਲਾਂ ਯਾਦ ਆ। ਅਸੀਂ ਉਹਨਾਂ ਦੀ ਚੰਗੀ ਸਿਫਤ ਕਰਦੇ ਹਾਂ ਜੀ। ਬਈ ਆਪ ਬਈ ਇਹ ਨਾ ਜੀ ਮੁਸਲਮਾਨ ਬਈ ਇੱਥੇ ਮੇਰੇ ਕੋਲ ਬਹਿ ਜਾਂਦੇ ਵੱਡੇ ਗੱਲਾਂ ਅਜੇ ਵੀ ਸ਼ੁਰੂ ਕਰ ਬਾਬੇ ਆਪਾਂ ਕਰਦੇ ਹਾਂ ਇੱਥੇ। ਵੱਡੇ ਮੇਰਾ ਲੱਗਾ ਹੁੰਦਾ ਮੇਰੇ ਕੋਲ। ਅੱਛਾ, ਉਹ ਗੱਲਾਂ ਪੁਰਾਣੀ 47 ਦੀਆਂ ਉਹ ਕਦੀ ਕਦੀ ਸ਼ੁਰੂ ਹੋ ਜਾਂਦੀ ਹੈ ਨਾ। ਹਾਂਜੀ ਹਾਂਜੀ। ਅੰਕਲ ਜੀ ਉਹ ਨਾ ਰੂੜੀ ਵਾਲੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਸੀਗਾ, ਤੇ ਉਹ ਅਮਰੀਕਾ ਤੋਂ ਪੜ੍ਹ ਕੇ ਆਏ ਹੋਏ ਸੀ। ਜੋ ਮਾਸੇਰ ਅੱਛਾ, ਇੱਕ ਬਣ ਕੇ 1960 ਦੇ ਇਹ ਪੰਜਾਬ ਦਾ ਸਦਰ ਬਣ ਗਿਆ ਇੱਧਰ ਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਵਿੱਚ। ਠੀਕ ਹੈ। ਤੇ ਇਹ 45 ਤੋਂ ਪਹਿਲਾਂ ਇਹਨਾਂ ਦੇ ਨਾਲ ਗਾਰਦ ਹੁੰਦੀ ਸੀਗੀ, ਜਾਣੀ ਕਿ ਬੰਦੇ ਵਾਹਵਾ ਪੁੱਜੇ ਹੋਏ ਸੀਗੇ। ਤੇ ਇਹਨਾਂ ਨੂੰ ਇਹ ਹੈ ਨਾ ਪੜ੍ਹਿਆ ਲਿਖਿਆ ਬਹੁਤ ਸੀ, ਡਾਕਟਰੀ ਕਰਕੇ ਆਇਆ ਸੀ, ਪਰ ਇਹ ਨਾ ਲਾਹੌਰ ਦੇ ਵਿੱਚ ਇੱਕ ਮੁੰਜਰਾ ਕਰਨ ਵਾਲੀ ਜਨਾਨੀ ਦਾ ਇਹ ਬਹੁਤ ਵਾਰ ਹੋ ਕੇ ਤੇ
ਇਹਦੀ ਸ਼ਾਦੀ ਤਾਂ ਇੰਡੀਆ 'ਚ ਵੀ ਹੋਈ ਸੀਗੀ ਤੇ ਇਹ ਇੱਥੇ ਵੀ ਜਨਾਨੀ ਦਾ ਕਰਕੇ ਤੇ ਮੁਸਲਮਾਨ ਹੋ ਕੇ ਤੇ ਇਹਨੇ ਸ਼ਾਦੀ ਕਰ ਲਈ ਸੀ। ਅੱਛਾ। ਤੇ ਇਹ ਜਿਹੜੀ ਰਹਿ ਗਿਆ ਇਹਨੂੰ ਬਾਅਦ ਵਿੱਚ ਕਹਿਣ ਲੱਗ ਪਿਆ ਬਲਵੰਤ ਪੀਰ ਜਿੱਦਾਂ ਕਹਿੰਦੇ ਸੀ ਇਹਨੂੰ। ਤੇ ਨਾਂ ਸੀ ਉਹਦਾ ਬਲਵੰਤ ਸਿੰਘ ਤੇ ਇੱਕ ਲਾਲੇ ਦੀ ਜ਼ਮੀਨ ਸੀਗੀ ਕੋਈ ਛੱਡਦਾ ਨਹੀਂ ਸੀ ਤੇ ਇਹਨੇ ਛਡਾਈ ਸੀਗੀ ਤੇ ਉਹਦੇ ਨਾਲ ਇਹਨੇ ਐਗਰੀਮੈਂਟ ਕਰ ਲਿਆ ਸੀ ਵੀ ਮੈਂ ਇੰਨੀ ਪੈਲੀ ਰੱਖ ਲਈ। ਹਾਂ ਹਨਾ। ਹਾਂ ਸਮਝ ਆ ਗਈ। ਤੇ ਹਾਂ ਤੇ ਉਹ ਸੀਗਾ ਕਿ ਉਹਦਾ ਮੁੰਡਾ ਹਲੇ ਜੀਂਦਾ ਵਾ ਉਹ ਇੱਧਰਲਾ ਤੇ ਉਹ ਕਹਿੰਦਾ ਗਾਜਰ ਕੋਲੇ ਟ੍ਰੇਨ ਸਟੇਸ਼ਨ ਤੋਂ ਅਸੀਂ ਉੱਤਰ ਕੇ ਜਾਂਦੇ ਹੁੰਦੇ ਸੀ ਤੇ ਕਿਲਾ ਦਦਾਰ ਸਿੰਘ ਵਾਲਾ ਹੀ ਲਾਗੇ ਉਹ ਅੱਗੇ ਨਾ 10-10 ਕਿਲੋਮੀਟਰ ਤੋਂ ਟ੍ਰੇਨ ਤੋਂ ਉੱਤਰ ਕੇ ਲੋਕ ਜਾਂਦੇ ਹੁੰਦੇ ਸੀ। ਉਦੋਂ ਗੱਡੀਆਂ ਗੁੱਡੀਆਂ ਹੈ ਨਹੀਂ ਸੀਗੀਆਂ ਕਾਰਾਂ ਬੱਸਾਂ ਕੋਈ ਨਹੀਂ ਸੀ। ਉਦੋਂ ਰੇਲ ਗੱਡੀ ਸੀ ਟਾਂਗੇ। ਹਾਂ ਉਹਦੇ ਮੁੰਡਿਆਂ ਦਾ ਤਾਂ ਕੰਮ ਕਰ ਦੱਸਦੇ ਹੀ ਪਤਾ ਲੱਗਾ ਸੀ ਵਾਵਾ ਆਵਾਜ਼ ਦਾ। ਉਹਦੇ ਇੱਧਰ ਮੁੰਡਾ ਵੱਡੇ ਮੁੰਡੇ ਦਾ ਨਾਂ ਉਹਦਾ ਨਾ ਜਿਹੜਾ ਇੱਧਰ ਪੈਦਾ ਹੋਇਆ ਸੀ ਉਹਦਾ ਨਾਂ ਸੀ ਸਿਕੰਦਰ। ਅੱਛਾ। ਮੁੰਡੇ ਉਹਦੇ ਦਾ ਨਾਂ ਸੀ ਸਿਕੰਦਰ। ਠੀਕ ਹੈ ਠੀਕ ਹੈ ਠੀਕ ਹੋ। ਇਹ ਹੁਣ ਪਤਾ ਕਰੋ ਵੀ ਠੀਕ ਉਹ ਤੁਹਾਡੇ ਪਿੰਡ ਦਾ ਹੀ ਸੀਗਾ ਕਿ ਉਹ ਦੂਸਰੇ ਬੱਦੋਗੇ ਦਾ ਹੀ। ਉਹ ਦੂਸਰੇ ਬੱਦੋਗਿਆਂ ਦਾ ਬੱਦੋ ਇਹ ਬੱਦੋ ਕੀ ਗੁਸਾਈਆਂ ਇੱਕ ਬੱਦੋ ਮੱਲੀ ਹੈ। ਇੱਕ ਬੱਦੋਗੇ ਕੱਲਾ ਹੀ ਆ ਮੈਨੂੰ ਸ਼ਾਇਦ ਗਾਜਰ ਕੋਲਾ ਟ੍ਰੇਨ ਸਟੇਸ਼ਨ ਤੋਂ 5-10 ਕਿਲੋਮੀਟਰ ਹੋਊਗਾ ਜਾਂ ਲਾਗੇ ਹੀ ਹੋਊਗਾ। ਉਹ ਬੱਦੋਗੇ ਨਿਰਾ ਲਾਗੇ ਉਹ ਬੱਦੋਗੇ ਨਿਰਾ ਗਾਜਰ ਕੋਲੇ ਲੱਗੇ। ਕਿਹੜਾ ਦਦਾਰ ਉਹਨੇ ਲਾਗੇ ਸੀਗਾ ਕਿੱਦਾਂ। ਇਹ ਜਿੱਥੇ ਮੈਂ ਹੁਣ ਬੈਠਾ ਇਹ ਬੱਦੋਗੀ ਗੁਸਾਈਆਂ ਵੇ ਕੁਦਰਾਂ ਦੇ ਕੋਲ। ਹਾਂ ਨਹੀਂ ਇਹ ਵੀ ਮੈਂ ਸੁਣਿਆ ਹੈ ਕਾਫੀ ਪ੍ਰਸਿੱਧ ਸੀਗਾ ਪਿੰਡ ਇੱਥੇ ਮੇਲਾ ਵਾਵਾ ਤਗੜਾ ਲੱਗਦਾ ਹੁੰਦਾ ਸੀਗਾ ਉਦੋਂ ਉਸ ਟਾਈਮ। ਹਾਂ 47 ਤੋਂ ਪਹਿਲਾਂ 47 ਤੋਂ ਪਹਿਲਾਂ ਇਹ ਸੁਣਿਆ ਨਾ ਇਹ ਸੁਣਿਆ ਸੀ ਬੱਦੋਗੀ ਮੇਲਾ ਲੱਗਦਾ ਜਗਦਾ। ਹਾਂ ਸੁਣਿਆ ਮੈਂ। ਠੀਕ ਹੈ। ਬਾਬਾ ਵੀ ਵੀਡੀਓ ਵਿੱਚ ਜ਼ਿਕਰ ਕਰਨ ਦੇ ਕਿ ਬੜਾ ਲੱਗਦਾ ਹੁੰਦਾ ਬਹੁਤ ਜ਼ਿਆਦਾ ਬੜੀ ਦੁਨੀਆ ਆ ਬਾਬਾ ਕਹਿ ਰਿਹਾ ਅੰਮ੍ਰਿਤਸਰ ਤੋਂ ਆਉਂਦੀਆਂ ਹੁੰਦੀਆਂ ਹਾਂ ਇੱਥੇ ਮਨਿਆਰੀਆਂ ਦੁਕਾਨਾਂ ਵੱਡੀਆਂ ਦੁਕਾਨਾਂ ਜੀ ਮਨਿਆਰੀਆਂ ਕੀ ਹੋਈਆਂ। ਉਹ ਐਵੇਂ ਨਾ ਪੰਜਾਬ ਦੀ ਬਰਬਾਦੀ ਹੋਈ ਆ ਕੋਈ ਬੈਨੀਫਿਟ ਨਹੀਂ ਸਾਨੂੰ ਮਿਲਿਆ ਅੱਡ ਹੋ ਕੇ। ਆਹੋ ਜੀ ਕਿਸੇ ਦਾ ਕੀ ਬਰਬਾਦੀ ਦੋਹਾਂ ਪਾਸੇ ਪੰਜਾਬੀ ਮਰੇ ਨਾ ਇੱਧਰ ਸਿੱਖ ਤੋਂ ਤਾਂ ਮੁਸਲਮਾਨ। ਆਹੋ ਇਹ ਮਰੇ ਦਾ। ਜਦੋਂ ਬੰਦਾ ਅੱਡ ਹੁੰਦਾ ਪਰਿਵਾਰ ਦੀ ਤਰੱਕੀ ਰੁਕ ਜਾਂਦੀ ਸਾਡੀ ਤਰੱਕੀ ਰੁਕ ਗਈ ਉਦੋਂ ਅਸੀਂ ਸਾਡੇ ਲੋਕ ਹੁਣ ਮਾੜੇ ਜਿਹਾ ਤਾਪ ਆਏ ਆ 40 ਸਾਲ ਪਿੱਛੇ ਚਲ ਗਏ ਅਸੀਂ ਉਸ ਵੰਡ ਦੇ ਨਾਲ। ਹਾਂ ਵਾਹ ਵਾਹ। ਜੇ ਕਹਿ ਲਈਏ ਆਪਾਂ ਕੋਈ ਤਰੱਕੀ ਕੀਤੀ ਆਪਾਂ ਤਰੱਕੀ ਨਹੀਂ ਕੀਤੀ ਆਪਾਂ ਵੱਖਰੇ ਹੋ ਕੇ ਕੋਈ ਖਾਮੋਸ਼ ਨਹੀਂ ਕੋਈ ਫਾਇਦੇਮੰਦ ਹੋਏ ਪੰਜਾਬੀਆਂ ਲਈ ਤੇ ਇਹ ਬਰਬਾਦੀ ਸੀਗੀ। ਹਾਂਜੀ ਹਾਂਜੀ ਬਰਬਾਦੀ ਹੋਈ ਸੀ ਹੋਰ ਕੀ ਹੋਇਆ ਜੀ। ਪੰਜਾਬੀਆਂ ਦਾ 10 ਲੱਖ ਬੰਦਾ ਮਰਦਾ ਇੱਕ ਸਾਲ ਤੋਂ ਬੂਟਾ ਪੱਟ ਕੇ ਦੂਜੇ ਸਾਲ ਆਉਣਾ ਹੋਵੇ ਉਹ ਛੇਤੀ ਤੁਰਦਾ। ਹਾਂਜੀ ਨਹੀਂ ਬੜਾ ਔਖਾ ਟੁਰਦਾ। ਅਸੀਂ ਇੱਕ ਪਰਿਵਾਰ ਇੱਕ ਪਿੰਡ ਦੇ ਵਿੱਚ ਰਹਿੰਦੇ ਹੋਈਏ ਕਿਸੇ ਵੀ ਧਰਮ ਨੂੰ ਉਹ ਮੰਨਦਾ ਹੋਵੇ ਅਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਆ। ਹਾਂਜੀ ਕਰਨੀ ਚਾਹੀਦੀ ਆ। ਉਹ ਸਾਡਾ ਪਰਿਵਾਰ ਹੁੰਦਾ ਪਿੰਡ। ਉਹ ਕੋਈ ਨਹੀਂ ਰਹਿ ਗਈ ਇੱਜ਼ਤ ਹੁਣ ਉਹ ਵਕਤ ਹੀ ਲੰਘ ਗਿਆ। ਹਾਂ ਉਹ ਨਹੀਂ ਹਲੇ ਵੀ ਆਪਾਂ ਪਿੰਡ ਦੇ ਵਿੱਚ ਕੋਈ ਹੈਪਨ ਹੁੰਦਾ ਵਾ ਤੇ ਇੱਕ ਦੂਜੇ ਦੀ ਕਦਰ ਕਰਦੇ ਹੀ ਆ। ਹਾਂਜੀ ਹਾਂਜੀ ਬੰਦਾ ਜਦੋਂ ਕੋਈ ਆਉਂਦਾ ਇਹ ਵੀ ਆਪਾਂ ਆਖਣ ਵਾਰ ਰੱਖਦੇ ਹੀ ਆ। ਇੰਨਾ ਵੀ ਨਹੀਂ ਆਪਾਂ ਵੀ ਕਹਿ ਸਕਦੇ ਵੀ ਠੀਕ ਹੈ ਇੰਨਾ ਵੀ ਹਲੇ ਵੀ। ਹਾਂਜੀ ਆ ਗੋਰਿਆਂ ਨਾਲ ਤਾਂ ਫੇਰ ਵੀ ਠੀਕ ਹੀ ਆਪਣਾ ਕਲਚਰ ਆਪਣਾ ਭਾਈਚਾਰਾ ਹਲੇ ਟੁੱਟਣਾ ਹੈਗਾ। ਹਲੇ ਗੋਰਿਆਂ ਦੀਆਂ ਕਾਕੀਆਂ ਬਾਹਰਲੀਆਂ ਸਾਰਾ ਕੁਝ ਚਾਹ ਦਾ ਕੱਪ ਨਹੀਂ ਪਿਆਉਂਦਾ ਇੱਥੇ ਆਪਾਂ ਆਵਾਜ਼ਾਂ ਮਾਰ ਕੇ ਚਾਹ ਪਿਆਉਂਦੇ ਆ ਭਾਊ ਚਾਹ ਪੀ ਲਓ ਆ ਜਾਓ ਤੁਰੇ ਜਾਂਦੇ। ਇਹਨੂੰ ਪੁੱਛੋ ਕਿੱਥੇ ਤੁਸੀਂ ਰਹਿੰਦੇ ਹੋ ਪੁੱਛੋ ਇਹਨੂੰ ਪੁੱਛੋ ਕਿੱਥੇ ਰਹਿ ਰਹੇ ਤੁਸੀਂ ਹੁਣ ਕਿੱਥੋਂ ਬੋਲ ਹੁਣ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਤੁਸੀਂ। ਮੈਂ ਤਾਂ ਇੰਗਲੈਂਡ ਤੋਂ ਬੋਲਦਾ। ਇੰਗਲੈਂਡ ਨਹੀਂ ਆਪਣਾ ਚੜ੍ਹਦੇ ਪੰਜਾਬ ਪਿੰਡ ਕਿੱਥੇ ਆ। ਇੱਥੇ ਜਲੰਧਰ ਜ਼ਿਲ੍ਹਾ। ਪਿੰਡ ਕਿਹੜਾ ਜੀ ਉੱਥੇ। ਫਿਰ ਤਹਿਸੀਲ ਸ਼ਾਹਕੋਟ ਏਰੀਆ ਦੇ ਲਾਗੇ ਪਿੰਡ ਵਾ ਸਾਡਾ ਸਿੰਧੜ ਪੂਲੀਆਂ ਰੇੜਮਾ ਲਸੂੜੀ। ਅੱਛਾ ਉੱਥੇ ਰਹਿ ਰਹੇ ਤੁਸੀਂ ਜਾ ਕੇ। ਠੀਕ ਹੈ ਸਰਦਾਰ ਜੀ ਫਿਰ। ਹਾਂ ਮਿਹਰਬਾਨੀ ਭਾਈ ਮਿਹਰਬਾਨੀ ਤੁਹਾਡੀ। ਬਹੁਤ ਮਿਹਰਬਾਨੀ ਭਾਈ ਉਹ ਗੱਲਾਂ ਸਾਨੂੰ ਬੜੀਆਂ ਪਿਆਰੀਆਂ ਲੱਗੀਆਂ ਤੇਰੀਆਂ ਭਾਈ। ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ। ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੇਰੇ ਤੇ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।